ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 23 ਜੁਲਾਈ 2014 8 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ 'ਚ ਮੈਸੇਜ ਨੂੰ ਪੜ੍ਹਾਂ ਤੇ ਅੱਜ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਹੈ ਤੇ ਅਸੀਂ ਸਿੱਖ ਸੰਗਤਾਂ ਨੂੰ ਇਸ ਦੀ ਵਧਾਈ ਦਿੰਦੇ ਹਾਂ। ਤੇ ਤੁਸੀਂ ਇਸ ਬਾਰੇ ਸਾਡੇ ਸੰਗਤਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਮੈਂ ਵੀ ਤੁਹਾਡੇ ਵੱਲੋਂ ਦਿੱਤੀ ਗਈ ਮੁਬਾਰਕ ਦੇ ਨਾਲ ਆਪਣੀ ਮੁਬਾਰਕ ਜੋੜਦਾ ਜੀ। ਕੁੱਲ ਦੁਨੀਆ ਭਰ ਵਿੱਚ ਬੈਠੀ ਸਿੱਖ ਸੰਗਤ ਅੱਜ 8ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾ ਰਹੀ ਜੀ। ਅਸੀਂ ਜਦੋਂ ਰੋਜ਼ਾਨਾ 2 ਵੇਲੇ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਇਹ ਸ਼ਬਦ ਜਿਹੜੇ ਕਿ 10ਵੇਂ ਪਾਤਸ਼ਾਹ ਦੀ ਕ੍ਰਿਤ ਹੈ ਅਸੀਂ ਪੜ੍ਹਦੇ ਹਾਂ ਜੀ। ਇਹਦੇ 'ਚ ਅਸੀਂ 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਤੇ 9 ਗੁਰੂ ਸਾਹਿਬਾਨ ਤੱਕ ਦੀ ਯਾਦ ਦੀ ਗੱਲ ਗੁਰੂ 10ਵੇਂ ਪਾਤਸ਼ਾਹ ਦੀ ਲਿਖਤ ਹੈ ਜੀ। ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋਂ ਸ਼੍ਰੀ ਹਰਿ ਰਾਏ, ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਤੇ ਫਿਰ ਅਸੀਂ ਜਿਹੜਾ ਪੰਥ ਨੇ ਸ਼ਾਮਲ ਕੀਤਾ 10ਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। 10 ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹਦੇ 'ਚ ਜਦੋਂ ਅਸੀਂ 8ਵੀਂ ਪਾਤਸ਼ਾਹੀ ਨੂੰ ਯਾਦ ਕਰਦੇ ਹਾਂ ਜਿਹੜੇ ਸ਼ਬਦ ਗੁਰੂ ਸਾਹਿਬ ਨੇ ਉਹਨਾਂ ਪਰਥਾਏ ਲਿਖੇ, ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਹੁਣ ਡਿਠਣ ਮਾਤਰ ਨਾਲ ਸਾਰੇ ਦੁੱਖ ਚਲੇ ਜਾਂਦੇ ਨੇ। ਔਰ ਇਹ ਜਦੋਂ ਅਸੀਂ ਇਤਿਹਾਸਕ ਵੇਰਵੇ ਵੱਲ ਆਉਂਦੇ ਹਾਂ ਜਿਨ੍ਹਾਂ ਦੇ ਵਿੱਚ ਤਰੀਕਾਂ ਜੁੜੀਆਂ ਹੁੰਦੀਆਂ ਨੇ, ਆਲਾ ਦੁਆਲਾ ਜੁੜਿਆ ਹੁੰਦੇ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ 23 ਜੁਲਾਈ 1656 ਨੂੰ ਹੁੰਦਾ ਜੀ। ਪਿਤਾ ਗੁਰੂ ਹਰ ਰਾਏ ਸਾਹਿਬ ਜਿਹੜੇ 7ਵੇਂ ਪਾਤਸ਼ਾਹ ਨੇ ਸਾਡੇ, ਮਾਤਾ ਕਿਸ਼ਨ ਦੇਈ ਜਿਨ੍ਹਾਂ ਦਾ ਨਾਂ ਸੁਲੱਖਣੀ ਜੀ ਕਰਕੇ ਵੀ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਜੀ, ਉਹਨਾਂ ਦੇ ਗ੍ਰਹਿ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ। ਤੇ ਅਸੀਂ ਦੇਖਦੇ ਹਾਂ ਕਿ 5 ਸਾਲ ਦੀ ਉਮਰ 'ਚ ਗੁਰਗੱਦੀ 'ਤੇ ਬਿਰਾਜਮਾਨ ਹੁੰਦੇ ਨੇ। ਉਹਨਾਂ ਦੇ ਵੱਡੇ ਭਰਾਤਾ ਵੀ ਨੇ ਰਾਮ ਰਾਏ, ਜਿਨ੍ਹਾਂ ਨੂੰ ਕਦੇ 7ਵੇਂ ਪਾਤਸ਼ਾਹ ਨੇ ਉਹਨਾਂ ਦੇ ਪਿਤਾ ਨੇ ਭੇਜਿਆ ਸੀ ਸਿੱਖੀ ਦੀ ਨੁਮਾਇੰਦਗੀ ਕਰਨ ਔਰੰਗਜ਼ੇਬ ਦੇ ਦਰਬਾਰ 'ਚ। ਉਹ ਵੀ ਉਦੋਂ 12-13 ਸਾਲ ਦੀ ਉਮਰ ਦੇ ਸਨ। ਬੜੇ ਜਿਨ੍ਹਾਂ ਨੂੰ ਅਸੀਂ ਤੇਜਸਵੀ ਕਹਿੰਦੇ ਹਾਂ, ਕਿਸ ਯੋਗ ਹੋਣਗੇ, ਕਿੰਨੇ ਯੋਗ ਹੋਣਗੇ ਜਿਨ੍ਹਾਂ ਨੂੰ ਗੁਰੂ ਹਰ ਰਾਏ ਸਾਹਿਬ ਨੇ ਚੁਣਿਆ ਜੀ। ਪਰ ਜਦੋਂ ਵੀ, ਔਰ ਇਹ ਵੀ ਇੱਕ ਜਦੋਂ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ, ਉਹਨਾਂ ਦੇ ਪ੍ਰਕਾਸ਼, ਉਹਨਾਂ ਦੇ ਸਮੁੱਚੇ ਜੀਵਨ ਦੇ ਘਟਨਾਕ੍ਰਮ ਵੱਲ ਝਾਤ ਮਾਰਦੇ ਹਾਂ ਤੇ ਉਸ ਤੋਂ ਪਹਿਲਾਂ ਇਹ ਗੱਲ ਵੀ ਦੇਖਣੀ ਬੜੀ ਜ਼ਰੂਰੀ ਹੈ ਕਿ ਰਾਮ ਰਾਏ ਜਿਹੜਾ ਕਿ ਵੱਡਾ ਯੋਗ ਹੈ ਸਿੱਖੀ ਦੀ ਨੁਮਾਇੰਦਗੀ ਦੇ ਲਈ, ਗੁਰਮਤਿ ਦੇ ਫਲਸਫੇ ਦੇ ਨੂੰ ਐਕਸਪਲੇਨ ਕਰਨ ਦੇ ਲਈ ਔਰੰਗਜ਼ੇਬ ਦੇ ਦਰਬਾਰ 'ਚ ਭੇਜਿਆ ਜਾਂਦਾ ਜੀ। ਐਸਾ ਕੀ ਕਾਰਨ ਹੈ ਕਿ ਉਹ ਪੰਥ ਤੋਂ ਵੀ ਨਕਾਰਿਆ ਜਾਂਦਾ ਹੈ? ਗੁਰੂ ਨਾਨਕ ਦੇ ਘਰ ਤੋਂ ਅੱਜ ਤੱਕ ਵੀ ਇਹ ਦੁਹਰਾਇਆ ਜਾਂਦਾ ਹੈ ਕਿ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਨਾਲ ਨਹੀਂ ਵਰਤਣਾ ਜੀ ਜੀ। ਗੁਰੂ ਹਰ ਰਾਏ ਸਾਹਿਬ ਵੀ ਫਰਮਾਨ ਕਰਦੇ ਨੇ ਵੀ ਮੇਰੇ ਮੱਥੇ ਨਹੀਂ ਲੱਗਣਾ। ਹੁਣ ਇੱਕੋ ਹੀ ਗੱਲ, ਔਰ ਅੱਜ ਜਿਨ੍ਹਾਂ ਦੇ ਨਾਲ ਅਸੀਂ ਜਿਹੜੇ ਅੱਜ ਸਾਡੇ ਲੀਡਰ ਬਦੋ-ਬਦੀ ਬਣੇ ਹੋਏ ਨੇ ਜਾਂ ਸਰਕਾਰੀ ਤੌਰ 'ਤੇ ਬਣਾਏ ਹੋਏ ਨੇ, ਉਹਨਾਂ ਦਾ ਕਿਰਦਾਰ ਦਿੱਲੀ ਹਾਕਮਾਂ ਦੇ ਸਾਹਮਣੇ ਦੇਖਦੇ ਤੇ ਫਿਰ ਉੱਧਰ ਹੀ ਧਿਆਨ ਜਾਂਦਾ ਹੈ ਕਿ ਰਾਮ ਰਾਏ ਇੱਕ ਗੁਰਬਾਣੀ ਦੀ ਤੁਕ ਨੂੰ ਮਿਸ ਇੰਟਰਪ੍ਰੇਟ ਕਰਦੇ ਨੇ। ਕੋਈ ਨਵੀਂ ਬਾਣੀ ਨਹੀਂ ਲਿਖੀ ਉਹਨਾਂ ਨੇ ਕਿ ਜਿਹਦੇ 'ਚ ਉਹਨਾਂ ਨੇ ਕੋਈ ਬਾਣੀ ਦੀ ਤੁਕ ਬਦਲੀ। ਉਹਨਾਂ ਨੇ ਵੇਲੇ ਦੇ ਹਾਕਮ ਤੋਂ ਡਰਦਿਆਂ, ਖੁਸ਼ਾਮਦ ਦੇ ਲਈ, ਲਾਲਚ ਦੇ ਲਈ, ਇਹ ਤਾਂ ਉਹੀ ਜਾਣਦਾ ਕੀ ਰੀਜ਼ਨ ਹੈ ਜੀ, ਉਸ ਨੇ ਉਹਦੀ ਵਿਆਖਿਆ ਵੱਖਰੀ ਕਰਨੀ ਚਾਹੀ ਜਾਂ ਵੱਖਰੀ ਕੀਤੀ ਔਰ ਸੰਗਤ ਨੇ ਇਸ ਦਾ ਨੋਟਿਸ ਲਿਆ। ਗੁਰੂ ਹਰ ਰਾਏ ਸਾਹਿਬ ਤੱਕ ਗੱਲ ਗਈ, ਉਹਨਾਂ ਨੇ ਕਿਹਾ ਕਿ ਵੀ ਹੁਣ ਮੇਰੇ ਮੱਥੇ ਨਾ ਲੱਗੇ। ਹੁਣ ਇਹ ਇੱਕ ਕ੍ਰਾਈਟੇਰੀਆ ਸੈੱਟ ਕਰ ਦਿੱਤਾ ਕਿ ਜਿਹੜੇ ਸੱਚ ਦੇ ਰਸਤੇ ਦੇ ਢੁੰਡਾਊ ਨੇ, ਸਿੱਖ ਨੇ, ਗੁਰੂ ਨਾਨਕ ਦੀ ਵਿਚਾਰਧਾਰਾ 'ਚ ਯਕੀਨ ਰੱਖਦੇ ਨੇ, ਉਹਨਾਂ ਨੇ ਹਰ ਹਾਲਤ ਵਿੱਚ ਸੱਚ ਦੇ ਉੱਤੇ ਪਹਿਰਾ ਦੇਣਾ।
ਕੋਈ ਡਰ, ਕੋਈ ਲਾਲਚ, ਕੋਈ ਦਬਾਅ ਉਹਨਾਂ ਨੂੰ ਝੁਕਾ ਨਾ ਸਕੇ। ਇਸ ਲਈ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਯੋਗ ਪੁੱਤਰ ਦੇ ਨੂੰ ਕੁਰਬਾਨ ਕਰ ਦਿੱਤਾ ਕਿ ਭਾਈ ਤੂੰ ਸਿਧਾਂਤ ਤੋਂ ਥੜਕੇ। ਸੋ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਜੀ। ਹੁਣ ਇੱਕ ਪਾਸੇ ਯੋਗਤਾ ਜਾਂ ਵੱਡਾ ਹੋਣਾ ਸੀ, ਇੱਧਰ 5 ਸਾਲ ਦੀ ਉਮਰ 'ਚ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਉਹ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਗੁਰੂ ਹਰਿਰਾਏ ਸਾਹਿਬ ਜਿਹੜੇ ਨੇ ਜੋਤੀ ਜੋਤ ਸਮਾ ਜਾਂਦੇ ਨੇ ਜੀ। ਹੁਣ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੀਵਨ ਔਰ ਲਗਭਗ 8 ਸਾਲ ਦੀ ਉਮਰ 'ਚ 30 ਮਾਰਚ 1664 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਸੋ ਉਹਨਾਂ ਦੀ ਕੁੱਲ ਉਮਰ 8 ਸਾਲ ਹੈ। ਗੁਰਗੱਦੀ ਦਾ ਜਿਹੜਾ ਸਮਾਂ ਉਹ ਲਗਭਗ 3 ਸਾਲ ਹੈ। ਹੁਣ ਇਸ ਪੀਰੀਅਡ ਦੇ ਵਿੱਚ ਅਸੀਂ 2-3 ਘਟਨਾਵਾਂ ਜਿਹੜੀਆਂ ਉਹਨਾਂ ਦੇ ਜੀਵਨ ਦੀਆਂ ਅਹਿਮ ਨੇ, ਸਾਡੇ ਇਤਿਹਾਸ 'ਚ ਅੰਕਿਤ ਨੇ ਜੀ, ਕਿ ਜਦੋਂ ਹੁਣ ਉਹਨਾਂ ਦੇ ਖਿਲਾਫ ਰਾਮ ਰਾਏ ਗੁਰਗੱਦੀ ਦੇ ਖਿਲਾਫ ਕਿ ਜੀ ਮੇਰਾ ਹੱਕ ਸੀ, ਮਾਰ ਲਿਆ। ਰਾਮ ਰਾਏ ਨੂੰ ਇਹ ਹਕੂਮਤਾਂ ਕਰਦੀਆਂ ਹੁੰਦੀਆਂ ਨੇ ਜੀ, ਜਿਵੇਂ ਤੁਸੀਂ ਖੜੇ ਕਰ ਦਿਓ ਜੋ ਅੱਜ ਕੰਮ ਹੋ ਰਿਹਾ ਜੀ। ਇੱਕ ਪਾਸੇ ਬਾਦਲ ਜਮੂਰਾ ਖੜਾ ਕੀਤਾ ਹੋਇਆ ਹੈ, ਹਰਿਆਣੇ ਦੀ ਕਾਂਗਰਸ ਆਪਣੀ ਖੇਡ ਤੇ ਹੈ, ਦੂਜੇ ਜਮੂਰੇ ਵੀ ਵਿੱਚੋਂ ਨਿਕਲ ਰਹੇ ਨੇ। ਇਹ ਕਨਫਿਊਜ਼ਨ ਜਿਹਾ ਪੈਦਾ ਕਰ ਦਿਓ ਕਿ ਨਹੀਂ ਇਹ ਕੋਈ ਸੱਚ ਦੀ ਗੱਲ ਨਹੀਂ ਹੈ ਜਾਂ ਇਹ ਕੋਈ ਰੈਵੋਲੂਸ਼ਨਰੀ ਲਾਈਨ ਨਹੀਂ ਹੈ। ਇਹਨਾਂ ਦੇ ਆਪਸੀ ਝਗੜੇ ਨੇ ਜੀ, ਇਹ ਗੱਦੀਆਂ ਦੇ ਝਗੜੇ ਨੇ, ਕੁਰਸੀਆਂ ਦੇ ਝਗੜੇ ਨੇ, ਇਹ ਫਲਾਣੇ ਨੇ, ਢਿਮਕੇ ਨੇ ਜੀ। ਸੋ ਇਸੇ ਤਰ੍ਹਾਂ ਜਿਹੜੀਆਂ ਇਹ ਗੁਰੂ ਪੰਥ ਦੇ ਵਿਰੁੱਧ ਲਹਿਰਾਂ ਜਿਨ੍ਹਾਂ ਨੂੰ ਹਕੂਮਤ ਨੇ ਪੂਰੀ ਸਰਪ੍ਰਸਤੀ ਦਿੱਤੀ 18ਵੀਂ ਸਦੀ 'ਚ, ਉਹਨਾਂ ਦੇ ਵਿੱਚ ਮੀਣੇ ਵੀ ਸ਼ਾਮਲ ਸੀ। ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਉਹਦਾ ਮੁੰਡਾ ਅੱਗੋਂ ਹਰਜੀ, ਉਹਨਾਂ ਦਾ ਹਰਿਮੰਦਰ ਸਾਹਿਬ ਤੇ ਕਬਜ਼ਾ ਵੀ ਕਰਾਇਆ ਹੋਇਆ ਸੀ, ਜਿਵੇਂ ਅੱਜ ਬਾਦਲ ਕਹਿੰਦਾ ਕਰਵਾਇਆ ਹੋਇਆ। ਉਹਨਾਂ ਦੇ ਵਿੱਚ ਇਹ ਫਿਰ ਰਾਮ ਰਾਏ ਵੀ ਸ਼ਾਮਲ ਹੋ ਗਿਆ। ਇਹਨੇ ਵੀ ਦਾਅਵਾ ਕਰ ਦਿੱਤਾ ਕਿ ਜੀ ਹੱਕ ਮੇਰਾ ਸੀ, ਮੈਂ ਵੱਡਾ ਸੀ, ਮੇਰੇ ਛੋਟਾ ਭਰਾ ਨੇ ਮੇਰਾ ਹੱਕ ਮਾਰਿਆ ਜੀ। ਨਾਲ ਔਰੰਗਜ਼ੇਬ ਨੇ ਜਗੀਰ ਵੀ ਦਿੱਤੀ ਦੇਹਰਾਦੂਨ, ਦਿਓਰਾ ਰਾਮ ਰਾਏ ਤੋਂ ਹੀ ਦੇਹਰਾਦੂਨ ਬਣਿਆ, ਅੱਜ ਵੀ ਬੜਾ ਵੱਡਾ ਰਾਮ ਰਾਈਆਂ ਦਾ ਉੱਥੇ ਟਿਕਾਣੇ ਜੀ। ਇਸੇ ਤਰ੍ਹਾਂ ਅਸੀਂ ਬਾਅਦ 'ਚ ਦੇਖਦੇ ਹਾਂ ਧੀਰਮਲ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਖਿਲਾਫ ਖਲੋਤਾ ਕਿ ਜੀ ਮੇਰਾ ਹੱਕ ਹੈ, ਉਹਨੂੰ ਕਿਵੇਂ ਪੈਟਰਨਾਈਜ਼ ਕੀਤਾ। ਤੇ ਮਸੰਦਾਂ ਦੀ ਗੱਲ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਥਾਂ ਥਾਈਂ ਲੋਕਲ ਜਿਹੜੇ ਨੇ ਉਹਨਾਂ ਦੇ ਸਪੋਰਟ ਤੇ ਆ ਜਾਂਦੇ ਸੀ, ਰਾਜੇ ਹੋਣ, ਹਾਕਮ ਹੋਣ। ਮਕਸਦ ਉਦੋਂ ਵੀ ਇਹੀ ਸੀ ਕਿ ਕਿਵੇਂ ਗੁਰੂ ਘਰ ਨੂੰ ਕਮਜ਼ੋਰ ਕਰਨਾ ਹੈ। ਤੇ ਅੱਜ ਇਹ ਜਿਹੜੇ ਖੜੇ ਕੀਤੇ ਨੇ, ਇੱਕ ਤਾਂ ਪੰਥ ਦੇ ਵਿਹੜੇ 'ਚ ਖੜੇ ਕੀਤੇ ਹੋਏ ਨੇ, ਇੱਕ ਜਿਹੜੇ ਨੇ ਕੋਈ ਰਾਧਾ ਸੁਆਮੀ, ਕੋਈ ਨਰਕਧਾਰੀ, ਕੋਈ ਆਸ਼ੂਤੋਸ਼, ਕੋਈ ਭਨਿਆਰਾ, ਕੋਈ ਹੋਰ ਪਤਾ ਨਹੀਂ ਕਿੰਨੇ ਕੁ ਨਿਕਲਣੇ ਨੇ। ਇਹ ਸਾਰੇ ਹੀ ਹਕੂਮਤ ਦੀ ਸਰਪ੍ਰਸਤੀ ਵਾਲੇ ਨੇ। ਇਹ ਜੇ ਅਸੀਂ ਗੁਰੂ ਕਾਲ ਦਾ ਇਤਿਹਾਸ ਤੇ ਕਿਵੇਂ ਇਹ ਖੜੇ ਕੀਤੇ ਇਹਨਾਂ ਨੂੰ ਸਮਝਾਂਗੇ ਤੇ ਇਹਨਾਂ ਅੱਜ ਵਾਲਿਆਂ ਨੂੰ ਸਮਝਣਾ ਕੋਈ ਔਖਾ ਨਹੀਂ ਹੈ ਜੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਵੇੜੇ ਦੀ ਹਕੂਮਤ, ਤੁਹਾਡੇ ਆਪਣੇ ਘਰ ਦਾ ਵੱਡਾ ਹੀ ਭਰਾ ਜਿਹੜਾ ਉਹ ਤੁਹਾਡੇ ਖਿਲਾਫ ਸਾਜ਼ਿਸ਼ਾਂ ਰਚ ਰਿਹਾ ਹੋਏ, ਲੇਕਿਨ 5 ਸਾਲ ਦੇ ਬਾਲਾ ਪ੍ਰੀਤਮ ਆਪਣੇ ਉਸ ਆਸ਼ੇ ਤੋਂ ਗੁਰਮਤ ਜਾਂ ਗੁਰੂ ਸਾਹਿਬਾਨ ਨੇ ਜਿਸ ਵੈਲਿਊਜ਼ ਦੇ ਲਈ, ਜਿਹਨਾਂ ਵੈਲਿਊਜ਼ ਦੇ ਲਈ ਉਹਨਾਂ ਨੂੰ ਸਰਪ੍ਰਸਤੀ ਦਿੱਤੀ, ਗੁਰਗੱਦੀ ਦਿੱਤੀ, ਉਹਦੇ ਤੇ ਕਾਇਮ ਰਹਿੰਦੇ ਨੇ ਜੀ। ਹੁਣ ਇੱਕ ਪਾਸੇ ਤਾਂ ਥਾਟ ਬ੍ਰਾਹਮਣਵਾਦ ਹੈ, ਜਿਹੜੇ ਪਹਿਲੇ ਗੁਰੂ ਸਾਹਿਬਾਨ ਦੇ ਵੀ ਵਿਰੋਧ 'ਚ ਨੇ, ਉਹਨਾਂ ਨੇ ਵੀ ਪ੍ਰਚਾਰ ਸ਼ੁਰੂ ਕੀਤਾ ਹੋਇਆ। ਉਹਨਾਂ ਨੇ ਕਿਹਾ ਦੇਖੋ ਜੀ ਨਾਂ ਰੱਖਿਆ ਹੋਇਆ ਹਰਕ੍ਰਿਸ਼ਨ ਜੀ, ਇੱਧਰ ਸਾਡੇ ਕ੍ਰਿਸ਼ਨ ਜੀ ਭਗਵਾਨ ਹੋਏ, ਕ੍ਰਿਸ਼ਨ ਭਗਵਾਨ ਹੋਏ, ਉਹਨਾਂ ਨੇ ਤਾਂ ਗੀਤਾ ਰਚੀ ਹੈ। ਇਹ 5 ਸਾਲ ਦਾ ਮੁੰਡਾ, ਕੋਈ ਪਤਾ ਨਹੀਂ ਸਤਾ ਨਹੀਂ, ਨਾਂ ਧਰਾਇਆ ਹੋਇਆ ਹਰਕ੍ਰਿਸ਼ਨ ਔਰ ਬੜੇ ਜਿਹੜੇ ਠਾਠ ਬਾਠ ਬਣਾਏ ਹੋਏ ਨੇ ਜੀ। ਇਹ ਦੇਖ ਲਓ ਜੀ ਕੈਸਾ ਕਲਯੁਗ ਆ ਗਿਆ। ਇਹੀ ਗੱਲਾਂ ਪੰਡਤ ਕਰਦੇ ਹੋਣੇ ਨੇ ਜਿਵੇਂ ਹੁਣ ਕਰਦੇ ਨੇ ਜੀ। ਸੋ ਇੱਕ ਜਿਹੜਾ ਇਤਿਹਾਸਕ ਸਥਾਨ ਹਰਿਆਣੇ ਦੇ ਵਿੱਚ ਹੈ, ਜਦੋਂ 8ਵੇਂ ਪਾਤਸ਼ਾਹ ਦਿੱਲੀ ਨੂੰ ਆ ਰਹੇ ਨੇ ਤੇ ਪੰਜੋਖਰਾ ਨਾਂ ਦੀ ਥਾਂ ਦੇ ਉੱਤੇ ਇਸ ਕਿਸਮ ਦਾ ਇੱਕ ਹੋਰ ਲਰਨਡ ਬ੍ਰਾਹਮਣ ਇੱਕ ਤਾਂ ਬਾਹਰ ਗੱਲਾਂ ਹੁੰਦੀਆਂ ਨੇ, ਇੱਕ ਤੁਸੀਂ ਦੀਵਾਨ ਦੇ ਵਿੱਚ ਆ ਕੇ ਜਾਂ ਦਰਬਾਰ ਦੇ ਵਿੱਚ ਆ ਕੇ ਚੈਲੰਜ ਕਰ ਦਿਓ ਕਿ ਜੀ ਤੁਸੀਂ ਨਾਂ ਇੰਨਾ ਵੱਡਾ ਰੱਖਿਆ ਹੋਇਆ ਜੀ। ਤੇ ਕ੍ਰਿਸ਼ਨ ਜੀ ਨੇ ਤਾਂ ਜਿਹੜੀ ਹੈ ਉਹ ਗੀਤਾ ਉਚਾਰੀ ਸੀ, ਤੁਸੀਂ ਗੀਤਾ ਦੇ ਅਰਥ ਹੀ ਦੱਸ ਦਿਓ। ਉਹਨੂੰ ਗੱਲ ਇਹ ਹੈ ਵੀ ਇਹਨੂੰ ਜਿਹੜਾ ਇਹਨਾਂ ਦਾ ਤਰੀਕਾ ਹੁੰਦਾ ਕਿ ਕਹੋ ਜੀ ਸਿੱਖਾਂ ਦਾ ਕੀ ਹੈ ਜੀ, ਪੰਜਾਬੀ ਜ਼ਬਾਨ ਹੈ, ਅਨਪੜ੍ਹਾਂ ਦੀ ਜ਼ਬਾਨ ਹੈ ਜੀ, ਇਹਨਾਂ ਨੂੰ ਤਾਂ ਆਉਂਦਾ ਹੀ ਕੁਛ ਨਹੀਂ, ਇਹ ਤਾਂ ਐਵੇਂ ਡੰਗਰ ਚਾਰਦੇ ਨੇ, ਤਾਤਾ ਕਰਦੇ ਫਿਰਦੇ ਨੇ, ਝੋਟਿਆਂ ਦੀਆਂ ਪੁੱਛਾਂ ਖਿੱਚਦੇ ਨੇ, ਇਹਨਾਂ ਨੂੰ ਵਿਦਵਤਾ ਦਾ ਕੀ ਪਤਾ। ਇਹ ਸੰਸਕ੍ਰਿਤ ਬਹੁਤ ਵੱਡੀ ਜ਼ਬਾਨ ਜੀ ਸਾਡੀ, ਉਹਦੇ 'ਚ ਆਹ ਰਚਤਾ ਉਹ ਰਚ ਦਿੱਤਾ। ਹੁਣ ਵੈਸੇ ਤਾਂ ਗੁਰੂ ਘਰ ਦੇ ਵਿੱਚ ਜਾਂ ਗੁਰੂ ਸਾਹਿਬਾਨ ਕੋਈ ਕਰਾਮਾਤ, ਕੋਈ ਬੋਸਟਿੰਗ ਜਾਂ ਕੋਈ ਇਸ ਕਿਸਮ ਦੇ ਲੋਕਾਂ ਦਾ ਨੋਟਿਸ ਨਹੀਂ ਲੈਂਦੇ, ਪਰ ਇੱਕ ਸਟੇਜ ਹੁੰਦੀ ਹੈ ਜਿਹਦੇ 'ਚ ਤੁਹਾਨੂੰ ਉਦੋਂ ਇਹ ਗੁਰੂ ਨਾਨਕ ਦੀ ਗੱਦੀ, ਗੁਰੂ ਨਾਨਕ ਸਾਹਿਬ ਦੀ ਜ਼ਾਹਰਾ ਸ਼ਕਤੀ ਦੇ ਉੱਤੇ ਸਵਾਲੀਆ ਨਿਸ਼ਾਨ ਸੀ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਸ ਦੇ ਭੜਕਾਟ ਭਰੇ ਉਸ ਬ੍ਰਾਹਮਣ ਦੇ ਜਿਹੜੇ ਦੀਵਾਨ 'ਚ ਆ ਕੇ ਬੋਲ ਸੀ, ਉਹਨਾਂ ਨੂੰ ਬੜੇ
ਠੰਡੇ ਦਿਲ ਦੇ ਨਾਲ ਉਹਨਾਂ ਨੇ ਲੈਂਦਿਆਂ ਉਹਨਾਂ ਨੂੰ ਕਿਹਾ ਕਿ ਪੰਡਤ ਜੀ, ਜੇ ਮੈਂ ਤੁਹਾਨੂੰ ਅਰਥ ਦੱਸੇ ਤੇ ਤੁਸੀਂ ਕਹੋਗੇ ਜੀ ਇਹ ਵੱਡੇ ਗੁਰੂ ਦੇ ਘਰ ਪੈਦਾ ਹੋਏ ਨੇ, 2-2 3-3 ਸਾਲ ਦੇ ਨਿਆਣੇ ਜਿਹੜੇ ਨੇ ਉਹਨਾਂ ਨੂੰ ਵਿਸ਼ੇਸ਼ ਟੀਚਰ ਰੱਖ ਕੇ ਪੜ੍ਹਾ ਦਿੱਤਾ ਜਾਂਦਾ ਹੈ, ਸਿਖਾ ਦਿੱਤਾ ਜਾਂਦਾ ਹੈ, ਇਹਨਾਂ ਨੇ ਸਿੱਖ ਲਈ ਹੋਣੀ ਹੈ ਜ਼ਬਾਨ ਜੀ। ਤੁਸੀਂ ਇਸ ਤਰ੍ਹਾਂ ਕਰੋ ਕਿ ਵੀ ਤੁਸੀਂ ਕਿਸੇ ਨੂੰ ਲਿਆਓ ਤੇ ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਨੂੰ ਅਰਥ ਕਰਕੇ ਦੱਸੇ। ਹੁਣ ਇਹਨੂੰ ਕਹਿੰਦੇ ਨੇ ਵੀ ਬॉल ਉਹਦੇ ਕੋਟ 'ਚ ਸੁੱਟ ਦਿੱਤਾ ਬ੍ਰਾਹਮਣ ਦੇ। ਹੁਣ ਪੰਡਤ ਬਾਹਰ ਗਿਆ, ਉਹਨਾਂ ਇਲਾਕੇ ਦਾ ਰਹਿਣ ਵਾਲਾ ਸੀ, ਉਹਨੇ ਪਿੰਡ ਦਾ ਇੱਕ ਗੂੰਗਾ ਬੋਲਾ ਝੱਲਾ ਜਿਹਨੂੰ ਛੱਜੂ ਝੋਰ ਕਰਕੇ ਜਾਣਦੇ ਸੀ ਉਹ ਲੱਭ ਕੇ ਲਿਆ। ਮੂੰਹ 'ਚੋਂ ਲਾਰਾਂ ਵਗਦੀਆਂ ਹੋਣੀਆਂ ਨੇ, ਪਾਟੇ ਕੱਪੜੇ, ਹਾਲੋਂ ਬੇਹਾਲ, ਜਿਹਨੂੰ ਅਸੀਂ ਸ਼ਦਾਈ ਕਹਿੰਦੇ ਹਾਂ, ਝੱਲਾ ਨਾ ਬੋਲਣਾ ਆਉਂਦਾ ਨਾ ਉਹਨੂੰ ਸੁਣਨਾ ਆਉਂਦਾ ਜੀ। ਉਹਨੂੰ ਲਿਆ ਕੇ ਗੁਰੂ ਸਾਹਿਬ ਦੇ ਸਾਹਮਣੇ ਬਿਠਾ ਦਿੰਦੇ। ਔਰ ਜਿਵੇਂ ਸਾਡੀ ਹੁਣ ਇਸ ਗੱਲ ਨੂੰ ਕਈ ਜਿਹੜੇ ਨੇ ਜੀ ਕਰਾਮਾਤ ਹੈ ਨਹੀਂ ਹੈ, ਉਹ ਸ਼ਾਇਦ ਇਸ ਦੇ ਉੱਤੇ, ਪਰ ਜਿਹੜਾ ਇਤਿਹਾਸ ਜਾਂ ਪਰੰਪਰਾ ਉਸ ਦਾ ਇੱਕ ਆਪਣਾ ਮੁਕਾਮ ਹੈ। ਔਰ ਅਸੀਂ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਦੀ ਗੱਲ ਕਰ ਰਹੇ ਹਾਂ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਦੇ ਆਪਣੀ ਛੜੀ, ਇੱਕ ਸਟਿਕ ਜਿਹੜੀ ਉਹਨਾਂ ਦੇ ਕੋਲ ਹੁੰਦੀ ਹੈ, ਉਹ ਉਸ ਦੇ ਸਿਰ ਦੇ ਉੱਤੇ ਰੱਖ ਦਿੰਦੇ ਨੇ ਛੱਜੂ ਦੇ। ਤਾਂ ਉਹਨੂੰ ਕਹਿੰਦੇ ਨੇ, ਛੱਜੂ ਇਹਨੂੰ ਪੰਡਤ ਨੂੰ ਜਰਾ ਅਰਥ ਦੱਸ ਗੀਤਾ ਦੇ। ਤੇ ਜਿਵੇਂ ਅਸੀਂ ਆਪਣੀ ਰਵਾਇਤ 'ਚ, ਆਪਣੀ ਪਰੰਪਰਾ ਇਤਿਹਾਸ 'ਚ ਦੇਖਦੇ ਕਿ ਛੱਜੂ ਜਿਹੜਾ ਉਹ ਜਿਉਂ ਫਿਰ ਉਹ ਬੋਲਦਾ ਹੈ ਜਾਂ ਉਹ ਬਿਆਨ ਕਰਦਾ ਹੈ, ਤੇ ਉਹ ਪੰਡਤ ਜਿਹੜਾ ਉਹਦੇ ਕੋਲ ਕੋਈ ਹੋਰ ਚਾਰਾ ਨਹੀਂ, ਉਹ ਫਲੈਟ ਹੋ ਕੇ ਡਿੱਗ ਪੈਂਦਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਜੀ। ਹੁਣ ਗੱਲ ਉਸ ਤੇਜ ਦੀ ਹੈ ਜਿਹੜਾ ਬੇਸ਼ੱਕ ਇਸ 'ਚੋਂ ਇਹ ਜਸਟੀਫਿਕੇਸ਼ਨ ਅਸੀਂ ਨਹੀਂ ਕੱਢ ਰਹੇ ਕਿ ਜਿਹੜੀ ਇੱਕ ਪਾਸੇ ਉਹ ਹੈ ਕਿ ਭਾਈ ਜਦੋਂ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ, ਜੋਗੀਆਂ ਨੂੰ ਕਰਾਮਾਤ ਔਰ ਉਸ ਕਿਸਮ ਦੇ ਤਰੀਕਿਆਂ ਨਾਲ ਲੋਕਾਂ ਨੂੰ ਭਰਮਾਉਣ ਤੋਂ ਵਰਜਿਆ, ਤੇ ਗੁਰੂ ਸਾਹਿਬ ਨੇ ਫਰਮਾਇਆ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂਕੀ, ਰਿੱਧ ਸਿੱਧ ਅਵਰਾ ਸਾਧ, ਕਿ ਇਹ ਅਵਰਿਆਂ ਦਾ ਕੰਮ ਹੈ, ਇਹ ਰਿੱਧੀਆਂ ਸਿੱਧੀਆਂ ਤਾਕਤਾਂ। ਪਰ ਇਸ ਗੱਲ ਨੂੰ ਸਮਝਾਉਣਾ ਵੀ ਜ਼ਰੂਰੀ ਹੁੰਦਾ ਹੈ ਟਾਈਮਸ ਕਿ ਭਾਈ ਤੁਸੀਂ ਨਿਰੰਕਾਰੀ ਜੋਤ, ਨਿਰੰਕਾਰ ਦੀ ਅਜ਼ਮਤ ਜਾਂ ਅਕਾਲ ਪੁਰਖ ਦੇ ਆਉਣ ਦੇ ਨਾਲ ਰਿੱਧੀਆਂ ਸਿੱਧੀਆਂ ਤਿਸ ਪਾਛੈ ਲੱਗੀਆਂ ਫਿਰਨ, ਜਿਨ ਹਰ ਨਾਮ ਪਿਆਰਾ, ਕਿ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੁੰਦਾ ਹੈ, ਵਾਹਿਗੁਰੂ ਦੇ ਵਿੱਚ ਰਚੇ ਮਿਚੇ ਹੁੰਦੇ ਨੇ, ਵਾਹਿਗੁਰੂ ਦਾ ਰੂਪ ਹੁੰਦੇ ਨੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਲਈ ਕੋਈ ਮਤਲਬ ਨਹੀਂ ਰੱਖਦੀਆਂ, ਉਹਨਾਂ ਦੇ ਪਿੱਛੇ ਭੱਜੀਆਂ ਫਿਰਦੀਆਂ ਨੇ ਜੀ। ਸੋ ਇਹ ਵਾਕਿਆ ਸਾਡਾ ਇਤਿਹਾਸ ਇਸ ਨੂੰ ਬਿਆਨਦਾ ਹੈ, ਜਿਹੜੀ ਕਿ ਉਹਨਾਂ ਦੀ ਜ਼ਾਹਰਾ ਕਲਾ ਡਿੱਠੇ ਸਭ ਦੁੱਖ ਜਾਏ ਦੇ ਨਾਲ ਜਿਹੜਾ ਉਹ ਜੁੜਦਾ। ਤੇ ਫਿਰ ਅਸੀਂ ਦੇਖਦੇ ਹਾਂ ਉਹਨਾਂ ਦਾ ਦਿੱਲੀ ਆਉਣਾ, ਜਿਹੜਾ ਉਸ ਵੇਲੇ ਦਾ ਔਰੰਗਜ਼ੇਬ ਦਾ ਵਜ਼ੀਰ ਹੈ ਮਾਨ ਸਿੰਘ, ਜਿਸ ਦਾ ਕਾਫੀ ਜ਼ਿਕਰ ਹੁੰਦਾ ਹੈ ਹੋਰ ਵੀ ਥਾਵਾਂ ਤੇ ਹੋਰ ਕੰਟੈਕਸਟ ਦੇ ਵਿੱਚ ਵੀ ਜੀ, ਉਸ ਦੇ ਬੰਗਲੇ 'ਚ ਉਹਨਾਂ ਦਾ ਠਹਿਰਾਵ ਕਰਵਾਇਆ ਜਾਂਦਾ ਹੈ। ਕਿਉਂਕਿ ਇਹ ਜਿਹੜੇ ਰਾਜਪੂਤਾਨੇ ਦੇ ਰਾਜਪੂਤ ਰਾਜੇ ਨੇ ਕਿਤੇ ਨਾ ਕਿਤੇ ਗੁਰੂ ਘਰ ਦੇ ਨਾਲ ਜੁੜੇ ਹੋਏ ਵੀ ਸਨ, ਆਸਥਾ ਵੀ ਰੱਖਦੇ ਸਨ। 7ਵੇਂ ਪਾਤਸ਼ਾਹ ਦੇ ਵੇਲੇ, 9ਵੇਂ ਪਾਤਸ਼ਾਹ ਦੇ ਵੇਲੇ ਵੀ ਅਸੀਂ ਦੇਖਦੇ ਹਾਂ, 6ਵੇਂ ਪਾਤਸ਼ਾਹ ਨੇ ਵੀ ਜਿਹੜੇ 52 ਰਾਜੇ ਗਵਾਲੀਅਰ ਦੇ ਕਿਲੇ 'ਚੋਂ ਛੁਡਾਏ, ਉਹਨਾਂ ਦੇ ਵਿੱਚ ਕੁਛ ਰਾਜਪੂਤਾਨੇ ਦੇ ਸਨ, ਕੁਛ ਹਿਮਾਚਲ ਦੇ ਸਨ, ਕੁਛ ਅਸਾਮ ਦਾ ਰਾਜਾ ਵੀ ਸੀ ਜੀ। ਸੋ ਜ਼ਾਹਰ ਹੈ ਕਿ ਔਰੰਗਜ਼ੇਬ ਦੋਨੋਂ ਪਾਸੇ ਰੱਖਦਾ ਸੀ, ਇੱਕ ਪਾਸੇ ਰਾਮ ਰਾਏ ਨੂੰ ਤੂਲ ਦਿੱਤੀ ਹੋਈ ਸੀ, ਦੂਸਰੇ ਪਾਸੇ ਮਾਨ ਸਿੰਘ ਰਾਏ ਜਾਂ ਦੂਜੇ ਉਹ ਕੋਈ ਨਾ ਕੋਈ ਰਿਲੇਸ਼ਨਸ਼ਿਪ ਵੀ ਕਾਇਮ ਰੱਖਣਾ ਚਾਹੁੰਦਾ ਸੀ। ਤੇ ਮਾਨ ਸਿੰਘ ਚਾਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮੁਲਾਕਾਤ ਜਿਹੜੀ ਹੈ ਔਰੰਗਜ਼ੇਬ ਦੇ ਨਾਲ ਹੋਏ ਜੀ, ਲੇਕਿਨ ਉਹਨਾਂ ਨੇ ਆਪਣੇ ਪਿਤਾ ਦੀ ਹਦਾਇਤ ਦੇ ਉੱਤੇ ਅਮਲ ਕਰਦੇ ਆ ਕਿ ਵੀ ਨਹੀਂ, ਇਹ ਭ੍ਰਿਸ਼ਟਿਆ ਬੰਦਾ ਹੈ, ਇਹਨੇ ਆਪਣੇ ਪਿਓ ਦਾ ਕੀ ਹਸ਼ਰ ਕੀਤਾ, ਆਪਣੇ ਭਰਾਵਾਂ ਦਾ ਕੀ ਕੀਤਾ, ਆਪਣੀ ਭੈਣ ਦਾ ਕੀ ਕੀਤਾ, ਵੀ ਇਹਦੇ ਮੱਥੇ ਨਹੀਂ ਲੱਗਣਾ ਜੀ। ਸੋ ਜੈ ਸਿੰਘ ਦਾ ਬੰਗਲਾ ਜਿਸ ਦੇ ਵਿੱਚ ਉਹ ਠਹਿਰਦੇ ਨੇ, ਹੁਣ ਇਹ ਉਹੀ ਸਮਾਂ ਕਿ ਦਿੱਲੀ ਦੇ ਵਿੱਚ ਬੜੀ ਜ਼ਬਰਦਸਤ ਚੇਚਕ ਦੀ ਬਿਮਾਰੀ ਫੈਲਦੀ ਹੈ, ਜਿਹਨੂੰ ਅਸੀਂ ਐਪੀਡੈਮਿਕ ਕਹਿੰਦੇ ਹਾਂ। ਲੋਕ ਦੌੜ ਰਹੇ ਨੇ, ਬਾਹਰ ਨੂੰ ਜਾ ਰਹੇ ਨੇ, ਦੂਜੇ ਬੜੇ ਬੜੇ ਜਿਹੜੇ ਪਰਉਪਕਾਰ ਦੀਆਂ ਗੱਲਾਂ ਕਰਨ ਵਾਲੇ ਸੀ, ਦੱਸਣ ਵਾਲੇ ਸੀ, ਉਹ ਸ਼ਹਿਰਾਂ 'ਚੋਂ ਦੌੜੇ ਹੋਏ ਨੇ। ਚੇਚਕ ਨਾਲ ਤਾਂ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸੀ, ਆਬਾਦੀਆਂ ਦੀਆਂ ਆਬਾਦੀਆਂ ਜੀ। ਹੁਣ ਉਸ ਵਿਪਤਾ ਦੀ ਘੜੀ 'ਚ ਜਿਹਦੇ 'ਚ ਕਿ ਈਵਨ ਰਾਜੇ, ਨਵਾਬ ਔਰ ਔਰੰਗਜ਼ੇਬ ਦੇ ਦਰਬਾਰੀ ਵੀ ਸ਼ਹਿਰ ਤੋਂ ਬਾਹਰ ਦਾ ਰੁਖ ਕਰ ਰਹੇ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਆਪਣਾ ਟਿਕਾਣਾ ਵੀ ਕਰਦੇ ਨੇ ਸਿੱਖਾਂ ਨੂੰ ਥਾਂ ਥਾਂ, ਕਿਉਂਕਿ ਜਦੋਂ ਇੱਦਾਂ ਦੀ ਮਹਾਮਾਰੀ ਫੈਲਦੀ ਹੈ, ਲੋਕ ਇੰਨੀ ਤੇਜ਼ੀ ਨਾਲ ਮਰਦੇ ਨੇ, ਉਹਨਾਂ ਦੀਆਂ ਕੋਈ ਬਾਡੀਜ਼ ਨੂੰ ਟੱਚ ਨਹੀਂ ਕਰਦਾ, ਉਹਨਾਂ ਨੂੰ ਕੋਈ ਫੂਕਣ ਵਾਲਾ ਨਹੀਂ ਹੁੰਦਾ, ਦਫਨਾਉਣ ਵਾਲਾ ਨਹੀਂ ਹੁੰਦਾ ਜੀ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਆਪ ਉਹਨਾਂ ਸਾਰੇ ਜਿਹੜੇ ਯਤਨ ਨੇ ਉਹਨਾਂ ਦੀ ਲੋਕਾਂ ਤੱਕ ਪਹੁੰਚ ਕਰਨੀ, ਉਹਨਾਂ ਨੂੰ
ਜਿਹੜਾ ਤਸੱਲੀ ਦੇਣੀ ਉਹਨਾਂ ਦੇ ਮੁਤਾਬਕ। ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਕਿ ਅੱਜ ਜਦੋਂ ਅਸੀਂ ਬੰਗਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਾਂ, ਦਿੱਲੀ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਹੈ, ਔਰ ਇਹ ਬੰਗਲਾ ਸਾਹਿਬ ਇਹਦਾ ਨਾਂ ਇਸੇ ਲਈ ਹੈ ਕਿ ਇਹ ਬੰਗਲਾ ਸੀ ਜਿਹੜਾ ਮਾਨ ਸਿੰਘ, ਮੈਂ ਗਲਤ ਕਿਹਾ, ਜੈ ਸਿੰਘ ਦਾ, ਜੈ ਸਿੰਘ ਜਿਹੜਾ ਹੈ ਉਸ ਦਾ ਬੰਗਲਾ ਸੀ, ਉਹਦੇ ਵਿੱਚ ਹੀ ਗੁਰੂ ਸਾਹਿਬ ਨੇ ਪੜਾਅ ਕੀਤਾ ਸੀ ਜਾਂ ਰਿਹਾਇਸ਼ ਰੱਖੀ ਹੋਈ ਸੀਗੀ ਜੀ। ਔਰ ਉੱਥੇ ਜਿਹੜਾ ਗੁਰੂ ਸਾਹਿਬ ਜਿਵੇਂ ਆਪਣਾ ਜਿਹੜੇ ਲੋਕ ਆਉਂਦੇ ਨੇ ਦੁੱਖ ਦੇ ਮਾਰੇ ਜਾਂ ਪ੍ਰੀਵੈਂਟਿਵ, ਉਹਨਾਂ ਨੂੰ ਅੰਮ੍ਰਿਤ ਦੇ ਰੂਪ 'ਚ ਜਲ ਵੀ ਦਿੰਦੇ ਨੇ ਜੀ ਕਿ ਭਾਈ ਇਸ ਨਾਲ ਤੁਸੀਂ ਰੱਬ ਦੀ ਯਾਦ ਕਰੋ, ਸਿਮਰਨ ਕਰੋ, ਅਕਾਲ ਪੁਰਖ ਹੀ ਸਾਰੇ ਦੁੱਖਾਂ ਦਾ ਦਾਰੂ ਹੈ। ਸੋ ਜ਼ਾਹਰ ਹੈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸ਼ਖਸੀਅਤ ਨਾਲ ਜਿਹੜਾ ਜੁੜਿਆ ਹੋਇਆ ਡਿੱਠੇ ਸਭ ਦੁੱਖ ਜਾਏ ਹੈ, ਲੋਕਾਂ ਦਾ ਕਸ਼ਟ ਨਿਵਾਰਨ ਵੀ ਹੁੰਦਾ ਹੈ, ਲੋਕ ਆਰਾਮ ਵੀ ਪਾਉਂਦੇ ਨੇ। ਔਰ ਅੱਜ ਵੀ ਹਾਲਾਂਕਿ ਹੁਣ ਬਹੁਤ ਸਾਰੀਆਂ ਗੱਲਾਂ ਫਿਰ ਜਾ ਕੇ ਦੂਜੇ ਪਾਸੇ ਜੁੜਦੀਆਂ, ਅੱਜ ਵੀ ਬੰਗਲਾ ਸਾਹਿਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਗੈਰ ਸਿੱਖ ਵੀ ਹੁੰਦੇ ਨੇ। ਮੇਰਾ ਖਿਆਲ ਹੈ ਵੀ ਦੁਨੀਆ 'ਚ ਹਰਿਮੰਦਰ ਸਾਹਿਬ ਤੋਂ ਬਾਅਦ ਦੂਸਰੇ ਸਭ ਤੋਂ ਜ਼ਿਆਦਾ ਵਿਜ਼ਿਟਰ ਬੰਗਲਾ ਸਾਹਿਬ 'ਚ ਹੋਣਗੇ ਜੀ ਜੀ। ਔਰ ਉਹਦੇ 'ਚ ਬਹੁਤ ਵੱਡੀ ਗਿਣਤੀ 'ਚ ਗੈਰ ਸਿੱਖ ਵੀ ਹੁੰਦੇ ਨੇ। ਉਹਨਾਂ ਗੈਰ ਸਿੱਖਾਂ 'ਚ ਵੀ ਅੱਗੋਂ 90% ਹੀ ਉਹ ਹੁੰਦੇ ਨੇ ਰਿਸ਼ਤੇਦਾਰ, ਮਾਪਿਓ, ਬੱਚੇ, ਜਿਨ੍ਹਾਂ ਦਾ ਕੋਈ ਨਾ ਕੋਈ ਘਰ ਦਾ ਜੀ ਬਹੁਤ ਸੀਰੀਅਸ ਬਿਮਾਰ ਹੁੰਦਾ, ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਾ ਦਿੱਤਾ ਹੈ, ਕੋਈ ਹਸਪਤਾਲਾਂ 'ਚ ਐਡਮਿਟ ਨੇ, ਕੋਈ ਉਹ ਉਸ ਬੰਗਲਾ ਸਾਹਿਬ ਦਾ, ਕਿਉਂਕਿ ਜਿੱਥੇ ਬੱਚੇ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਪੈਰ ਪਾਏ ਸੀ ਔਰ ਜਿੱਥੋਂ ਜਿਹੜਾ ਉਹ ਸਰੋਵਰ ਹੁਣ ਵੱਡਾ ਉਸ ਦਾ ਅੰਮ੍ਰਿਤ ਤੋਂ ਲੈ ਕੇ ਜਾਂਦੇ ਨੇ, ਅੱਜ ਵੀ ਉਹ ਜਲ ਦਿੱਤਾ ਜਾਂਦਾ। ਸੋ ਬਹੁਤ ਸਾਰੀਆਂ ਇਸ ਕਿਸਮ ਦੀਆਂ ਖਬਰਾਂ, ਰਿਪੋਰਟਾਂ ਜਾਂ ਦੰਦ ਕਥਾਵਾਂ ਸੁਣਨ ਦੇ ਵਿੱਚ ਆਉਂਦੀਆਂ ਨੇ ਕਿ ਕਿਵੇਂ ਲੋਕ ਜਿਹੜੇ ਨੇ ਉਹਨਾਂ ਨੂੰ ਉੱਥੋਂ ਰਿਲੀਫ ਹੁੰਦਾ ਔਰ ਉਹ ਆਰਾਮ ਪਾਉਂਦੇ ਨੇ। ਸੋ ਇਸ ਸਾਰੀ ਮੈਂ ਇਸ ਨੂੰ ਇਸ ਤੋਂ ਵੀ ਡਿਫਰੈਂਟ ਇਸ ਨੂੰ ਜੋੜ ਕੇ ਵੀ ਨਾਲ ਮੈਂ ਦੇਖਦਾ ਕਿ ਮੁਸੀਬਤ ਦੇ ਵੇਲੇ ਲੋਕਾਂ ਦੇ ਨਾਲ ਖਲੋਣਾ ਮਨੁੱਖਤਾ ਦੀ ਸੇਵਾ। ਔਰ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੇ ਉੱਪਰ ਹੀ ਉਹ ਬਿਮਾਰੀ ਲੈ ਲੈਂਦੇ ਨੇ ਜਿਸ ਤੋਂ ਲੋਕ ਤਰਾਹ ਕਰਦੇ ਨੇ। ਔਰ ਉੱਥੇ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਜੀ। ਔਰ ਉਹਨਾਂ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੁਣ ਜ਼ਾਹਰ ਹੈ ਕਿ ਗੁਰਗੱਦੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਿ ਉਹਨਾਂ ਦੇ ਪਿਤਾ ਗੁਰੂ ਹਰਰਾਏ ਸਾਹਿਬ ਨੇ ਉਹਨਾਂ ਨੂੰ ਬਖਸ਼ੀ, ਉਹੀ ਅੱਗੇ ਜਿਹੜੀ ਹੈ ਉਸ ਲਈ ਉਹ ਬਚਨ ਕਰਦੇ ਨੇ। ਗੁਰੂ ਪੁੱਛਦੇ ਨੇ ਸਿੱਖ ਕੇ ਮਹਾਰਾਜ ਤੁਸੀਂ ਜੋਤੀ ਜੋਤ ਸਮਾਉਣ ਲੱਗੇ ਹੋ ਜੀ, ਸਾਨੂੰ ਕਿਹਦੇ ਲੜ ਲਾ ਚੱਲਿਓ? ਉਹਨਾਂ ਨੇ ਫਰਮਾਇਆ ਗੁਰੂ ਬਾਬਾ ਬਕਾਲੇ ਜੀ। ਹੁਣ ਇਹਦਾ ਨਾਂ ਗ੍ਰਾਮ ਦਾ ਪਿੰਡ ਦਾ ਬਕਾਲਾ ਸੀ। ਗੁਰੂ ਤੇਗ ਬਹਾਦਰ ਸਾਹਿਬ ਰਿਸ਼ਤੇ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਬਾ ਲੱਗਦੇ ਸਨ ਕਿਉਂਕਿ ਉਹਨਾਂ ਦੇ ਪਿਤਾ ਗੁਰੂ ਹਰਰਾਏ ਸਾਹਿਬ, ਗੁਰੂ ਹਰਰਾਏ ਸਾਹਿਬ ਦੇ ਪਿਤਾ ਸਨ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਭਰਾ ਸਨ ਬਾਬਾ ਗੁਰਦਿੱਤਾ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸਨ ਜੀ। ਸੋ ਜ਼ਾਹਰ ਹੈ ਇਤਿਹਾਸ ਸਾਨੂੰ ਫਿਰ ਦੱਸਦਾ ਹੈ ਕਿ ਕਿਵੇਂ ਉਸ ਅਸਥਾਨ ਦਾ ਨਾਂ ਹੀ ਬਾਬਾ ਬਕਾਲਾ ਬਣਦਾ, ਕਿਵੇਂ ਜਿਹੜੀਆਂ ਨੇ 22 ਮੰਜੀਆਂ ਡਾਹ ਕੇ ਸੋਢੀ ਆ ਜਾਂਦੇ ਨੇ ਜਿਹੜੇ ਸਾਰੇ ਬਾਬੇ ਦੂਰੋਂ ਨੇੜਿਓਂ ਚਾਚਿਆਂ ਤਾਇਆਂ 'ਚ ਲੱਗਦੇ ਉਹਨਾਂ ਨੇ ਵੀ ਅਸੀਂ ਬਾਬੇ ਹਾਂ, ਸਾਨੂੰ ਵੀ ਗੁਰਗੱਦੀ ਦਿੱਤੀ ਹੈ ਜੀ। ਤੇ ਕਿਵੇਂ ਫਿਰ ਭਾਈ ਮੱਖਣ ਸ਼ਾਹ ਲੋਬਾਣਾ ਕਿਵੇਂ ਗੁਰੂ ਲਾਦੋਰੇ ਦਾ ਹੋਕਾ ਦਿੰਦੇ ਨੇ, ਕਿਵੇਂ ਜ਼ਾਰਾ ਗੁਰੂ ਪ੍ਰਗਟ ਹੁੰਦੇ ਨੇ, ਉਹ ਇਤਿਹਾਸ ਦਾ ਇੱਕ ਡਿਫਰੈਂਟ ਵਾਕਿਆ ਹੈ ਜੀ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਲਗਭਗ 3 ਸਾਲ ਦਾ ਗੁਰਿਆਈ ਦਾ ਸਮਾਂ ਜਿੱਥੇ ਲੋਕ ਸੇਵਾ ਨੂੰ ਸਮਰਪਿਤ ਹੈ, ਜਿੱਥੇ ਗਿਆਨਵਾਨਾਂ ਦਾ ਹੰਕਾਰ ਤੋੜਦਾ ਹੈ ਬ੍ਰਾਹਮਣਾਂ ਦਾ, ਜਿੱਥੇ ਰਾਜ ਸ਼ਕਤੀ ਨੂੰ ਚੈਲੰਜ ਕਰਦਾ ਹੈ ਕਿ ਦਬਾਅ ਦੇ ਬਾਵਜੂਦ ਉਹਨਾਂ ਨੂੰ ਨਹੀਂ ਮਿਲਦੇ ਗੁਰੂ ਹਰਕ੍ਰਿਸ਼ਨ ਸਾਹਿਬ, ਔਰ ਕਿਵੇਂ ਉਹ ਫਿਰ ਲੋਕਾਂ ਦੀ ਸੇਵਾ ਦੇ ਵਿੱਚ ਹੀ ਆਪਣਾ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਉਹ ਆਪਣੇ ਆਪ ਨੂੰ ਵੀ ਜਿਹੜਾ ਹੈ ਉਹ ਕੁਰਬਾਨ ਕਰਦੇ ਨੇ, ਜੋਤੀ ਜੋਤ ਸਮਾਉਂਦੇ ਨੇ। ਤੇ ਮਿਸਟਿਕ ਦੁਨੀਆ ਦੇ ਵਿੱਚ ਫਿਰ ਕਿਵੇਂ ਉਹਨਾਂ ਦੀ ਚੋਣ ਇੱਕ 8 ਸਾਲ ਦੇ ਬਾਲਾ ਪ੍ਰੀਤਮ ਦੀ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿੱਚ ਹੁੰਦੀ ਹੈ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਕੀ ਜਲਵਾ ਹੈ, ਕੀ ਜਮਾਲ ਹੈ ਕਿ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਆਪਣੇ ਪਿਤਾ ਪਰਥਾਏ ਜਦੋਂ ਲਿਖਦੇ ਨੇ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸੋਖ, ਹੈ ਸਭ ਜਗ ਪਇਓ ਜੈ 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 ਸੁਰਲੋਕ। ਸੋ ਅੱਜ ਅਸੀਂ 8ਵੇਂ ਪਾਤਸ਼ਾਹ ਦੀ ਯਾਦ ਨੂੰ ਇਹ ਪ੍ਰੋਗਰਾਮ ਵੀ ਸਮਰਪਿਤ ਕਰਦੇ ਜੀ ਔਰ ਸਿੱਖ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।